ਹੁਣ ਅੱਗੇ ਫਿਰ ਕੋਰਟ ਇਮੀਗ੍ਰੇਸ਼ਨ ਕੋਰਟਸ ਦੇ ਵਿੱਚ ਅਪਰੋਚ ਕੀ ਰਹਿਣੀ ਚਾਹੀਦੀ ਇਸ ਇਸ਼ੂ ਦੇ ਉੱਤੇ? ਫਿਰ ਉਹ ਕਿੱਦਾਂ ਇਸ ਮਸਲੇ ਦਾ ਹੱਲ ਕੀ ਆ, ਕਿੱਦਾਂ ਇਸ ਨੂੰ ਨਜਿੱਠਣਾ ਹੈ? ਸੋ ਫਰਮ ਰੀਸੈਟਲਮੈਂਟ ਬਾਰ ਦੇ ਵਿੱਚ ਜਿਹੜਾ ਸਭ ਤੋਂ ਇਤਿਹਾਸਿਕ ਕੇਸ ਸੀਗਾ, ਜਿਹੜਾ ਅੱਜ ਦੀ ਡੇਟ ਦੇ ਵਿੱਚ ਸਾਨੂੰ ਮੈਟਰ ਕਰਦਾ, ਉਹ 2011 ਦਾ ਕੇਸ ਸੀਗਾ, ਮੈਟਰ ਆਫ AGG। ਠੀਕ ਹੈ ਜੀ। ਇਹ ਮੈਟਰ ਆਫ AGG ਦੇ ਵਿੱਚ ਜੇ ਆਪਾਂ ਛੋਟੇ ਵਾਕਿਆਂ 'ਚ ਗੱਲ ਕਰਨੀ ਹੋਵੇ, ਇੱਕ ਸਪਾਈ ਸੀਗਾ, ਮੋਰੀਟੇਨੀਅਨ ਸਪਾਈ ਸੀਗਾ ਇੱਕ, ਉਹਨੂੰ ਉਹਨਾਂ ਨੇ ਅਰੈਸਟ ਕਰ ਲਿਆ, ਡਿਟੇਨ ਕਰ ਲਿਆ ਕਿ ਉਹ ਕਹਿੰਦੇ ਕਿ ਇਹਦੀ ਬਲੈਕ ਵੁਲਫ ਐਥਨੀਸਿਟੀ ਦਾ ਸੀਗਾ। ਉੱਥੇ ਜਿਹੜੀ ਵੀ ਐਥਨੀਸਿਟੀ ਕਾਸਟ ਕੁਸਟ ਜਿਹੜਾ ਜਿੱਦਾਂ ਕਹਿ ਲਓ ਆਪਣੇ ਚੱਲਦੇ ਸੀਗੇ, ਇਹ ਇੱਕ ਮਾਈਨੋਰਿਟੀ ਉੱਥੇ ਗਰੁੱਪ ਦਾ ਬੰਦਾ ਸੀਗਾ ਤੇ ਸਪਾਈ ਸੀਗਾ, ਤੇ ਇਹਨੂੰ ਉਹਨਾਂ ਨੇ ਫੜ ਲਿਆ ਤੇ ਬਾਅਦ 'ਚ ਇਹਨੂੰ ਕੁੱਟਮਾਰ ਵੀ ਹੋਈ ਸਾਰੀ, ਤੇ ਇਸ ਤੋਂ ਬਾਅਦ ਇਹਨੂੰ ਉਹਨਾਂ ਨੇ ਸੈਨੇਗਲ ਭੇਜਤਾ ਸੀਗਾ ਬੰਦੇ ਨੂੰ ਧੱਕੇ ਨਾਲ। ਜਦੋਂ ਇਹ ਸੈਨੇਗਲ ਚਲ ਗਿਆ, ਉੱਥੇ ਇਹਨੇ ਇੱਕ ਕੁੜੀ ਨਾਲ ਵਿਆਹ ਕਰਾਇਆ ਉੱਥੇ, ਤੇ 2 ਇਹਦੇ ਜਵਾਕ ਹੋਏ, ਠੀਕ ਹੈ। 8 ਸਾਲ ਇਹ ਉੱਥੇ ਰਿਹਾ। ਸੋ ਇਹ ਹੁਣ ਆਪਾਂ ਫਰਮ ਰੀਸੈਟਲਮੈਂਟ ਬਾਰ ਦੇ ਮੁੱਦੇ ਤੇ ਗੱਲ ਕਰ ਰਹੇ ਹਾਂ। ਸੋ ਇਹ ਬੰਦੇ ਨੂੰ ਕਿਸੇ ਤੀਜੀ ਕੰਟਰੀ 'ਚ ਚਲ ਗਿਆ, ਕਿਉਂਕਿ ਆਪਣੀ ਕੰਟਰੀ 'ਚ ਇਹਦੇ ਨਾਲ ਧੱਕਾ ਹੋਇਆ ਸੀਗਾ, ਉੱਥੇ ਇਹਨੇ ਵਿਆਹ ਕਰ ਲਿਆ, ਉੱਥੇ ਦੀ ਲੋਕਲ ਕੁੜੀ ਦੇ ਨਾਲ 2 ਇਹਦੇ ਜਵਾਕ ਹੋ ਗਏ, ਤੇ 8 ਸਾਲ ਇਹ ਉੱਥੇ ਰਿਹਾ। ਤੇ ਇਹ ਜਦੋਂ ਹੁਣ ਕੋਰਟ ਦੇ ਵਿੱਚ ਆਇਆ, US ਕੋਰਟ ਸਿਸਟਮ ਦੇ ਵਿੱਚ, ਤੇ ਇਮੀਗ੍ਰੇਸ਼ਨ ਜਿਹੜਾ ਜੱਜ ਸੀਗਾ ਉਹ ਕਹਿੰਦਾ ਇਹ ਆਪਾਂ ਮੰਨ ਲਿਆ ਕਿ ਤੇਰੇ ਨਾਲ ਧੱਕਾ ਹੋਇਆ ਤੇਰੀ ਕੰਟਰੀ ਦੇ ਵਿੱਚ, ਤੇਰੀ ਰੇਸ ਦੇ ਕਰਕੇ, ਐਥਨੀਸਿਟੀ ਦੇ ਕਰਕੇ, ਉਹਦੇ ਵਿੱਚ ਕੋਈ ਵਿਵਾਦ ਜਿਹੜਾ ਨਹੀਂ ਹੈਗਾ। ਜਿਹੜਾ ਇਮੀਗ੍ਰੇਸ਼ਨ ਦਾ ਜਦੋਂ ਜੱਜ ਨੇ ਇਹਦਾ ਫੈਸਲਾ ਕਰਤਾ, ਤੇ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਸੀਗਾ, ਉਹਨੇ ਇਹਦੇ ਖਿਲਾਫ ਅਪੀਲ ਕਰਤੀ ਕਿ ਜੱਜ ਨੇ ਗਲਤ ਫੈਸਲਾ ਜਿਹੜਾ ਦਿੱਤਾ, ਇਹ ਸੈਨੇਗਲ ਦੇ ਵਿੱਚ ਰੀਸੈਟਲ ਹੋ ਗਿਆ ਸੀਗਾ। ਸੋ BIA ਦੇ ਕੋਲ ਜਿਹੜਾ ਇਹ ਕੇਸ ਜਦੋਂ ਗਿਆ, ਤੇ BIA ਨੇ ਕਿਹਾ ਕਿ ਜਿਹੜਾ ਸੈਨੇਗਲ ਦੀ ਸਿਟੀਜ਼ਨ ਕੁੜੀ ਹੁੰਦੀ ਆ, ਉਹ ਇਹਨੂੰ ਪੱਕਾ ਕਰਾ ਸਕਦੀ ਆ। ਇਹ ਇਨਡਾਇਰੈਕਟ ਐਵੀਡੈਂਸ ਜਿਹੜਾ BIA ਨੇ ਦਿੱਤਾ। ਓਕੇ, ਠੀਕ ਹੈ। ਆਪਾਂ ਇਹ ਨਹੀਂ ਵੇਖਣਾ ਕਿ ਇਹਨੇ ਐਕਚੁਅਲ ਦੇ ਵਿੱਚ ਅਪਲਾਈ ਕੀਤਾ ਸੀਗਾ ਕਿ ਨਹੀਂ ਕੀਤਾ ਸੀਗਾ, ਆਪਾਂ ਸਿਰਫ ਇਹੀ ਇਨਕੁਆਇਰੀ ਕਰਨੀ ਆ ਕਿ ਕੀ ਕੁੜੀ ਇਹਦੇ ਪੇਪਰ ਫਾਈਲ ਕਰ ਸਕਦੀ ਸੀ ਜਾਂ ਨਹੀਂ ਫਾਈਲ ਕਰ ਸਕਦੀ ਸੀ। ਆਪਾਂ ਇਹ ਦੇਖਣਾ ਕਿ ਉਹਨੇ ਕੀਤੇ ਕਿ ਨਹੀਂ ਕੀਤੇ। ਆਪਾਂ ਇਹ ਦੇਖਣਾ ਕਿ ਆਫਰ ਆਫ ਪਰਮਾਨੈਂਟ ਰੈਜ਼ੀਡੈਂਸ, ਤੁਸੀਂ ਏਦਾਂ ਦਾ ਬਹਾਨਾ ਨਹੀਂ ਲਾ ਸਕਦੇ ਕਿ ਮੇਰੀ ਤਾਂ ਘਰ ਵਾਲੀ ਨਾਲ ਬਣਦੀ ਨਹੀਂ ਹੈਗੀ, ਲੜਾਈ ਹੋ ਗਈ। ਉਹ ਸਾਡੀ ਜਿਹੜੀ ਇਨਕੁਆਇਰੀ ਸਿਰਫ ਤੇ ਸਿਰਫ ਇਹ ਹੋਣੀ ਹੈ ਪਹਿਲਾਂ ਕਿ ਕੀ ਉੱਥੇ ਇਹ ਪੱਕਾ ਹੋ ਸਕਦਾ ਸੀਗਾ, ਕਾਨੂੰਨ ਕੀ ਕਹਿੰਦਾ ਹੈਗਾ। ਸੋ ਇਹ ਹੁਣ ਜਦੋਂ ਆ ਗਿਆ ਕੋਰਟ ਦੇ ਮੋਰੇ, BIA ਦੇ ਮੋਰੇ, BIA ਨੇ ਫਿਰ ਸਟੈਪਸ ਜਿਹੜੇ ਸੀਗੇ ਉਹ ਉਹਨਾਂ ਨੇ ਡਿਫਾਈਨ ਕੀਤੇ ਕਿ ਆਪਾਂ ਜਿਹੜੇ ਫਰਮ ਰੀਸੈਟਲਮੈਂਟ ਬਾਰ ਦੇ ਮੁੱਦੇ ਆ ਇਹਨਾਂ ਨੂੰ ਕਿੱਦਾਂ ਹੈਂਡਲ ਕਰਨਾ। ਉਹਨਾਂ ਨੇ 4 ਸਟੈਪ ਜਿਹੜਾ ਫਰੇਮਵਰਕ ਉਹਨਾਂ ਨੇ ਅਪਲਾਈ ਕੀਤਾ ਕਿ ਕਿਹੜੀ ਮਰਜ਼ੀ ਕੰਟਰੀ ਤੋਂ ਬੰਦਾ ਆ ਰਿਹਾ, ਆਪਾਂ 4 ਚੀਜ਼ਾਂ ਉਹਦੇ ਉੱਤੇ ਲਾਗੂ ਪਹਿਲਾਂ ਕਰਨੀਆਂ, ਠੀਕ ਹੈ। ਫਿਰ ਆਪਾਂ ਦੇਖਣਾ ਕਿ ਬੰਦਾ ਉੱਥੇ ਫਰਮਲੀ ਰੀਸੈਟਲਡ ਸੀਗਾ ਕਿ ਨਹੀਂ ਸੀਗਾ। ਸੋ ਇਹ ਚੀਜ਼ ਨੂੰ ਜਿਹੜਾ ਧਿਆਨ ਨਾਲ ਜਰਾ ਸੁਣਿਓ, 4 ਸਟੈਪ ਉਹ ਕੀ ਆ, ਠੀਕ ਹੈ। ਹੁਣ ਤੁਸੀਂ ਇਟਲੀ ਤੋਂ ਆ ਰਹੇ, ਸਪੇਨ ਤੋਂ ਆ, ਕਿਤੋਂ ਵੀ ਆ, ਇਹ 4 ਸਟੈਪ ਦਾ ਜਿਹੜਾ ਫਰੇਮਵਰਕ ਹੈ ਇਹ ਤੁਹਾਡੇ ਤੇ ਅਪਲਾਈ ਹੋਊਗਾ। ਸਭ ਤੋਂ ਪਹਿਲੀ ਚੀਜ਼ ਇਹ ਹੁੰਦੀ ਹੈ ਕਿ ਜਿਹੜੀ ਸਰਕਾਰ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਦੀ ਜ਼ਿੰਮੇਵਾਰੀ ਆ, ਉਹਨੇ ਸ਼ੋਅ ਕਰਨਾ ਹੁੰਦਾ ਕਿ ਬੰਦਾ ਕਿਤੇ ਪੱਕਾ ਸੀਗਾ ਜਾਂ ਪੱਕਾ ਹੋ ਸਕਦਾ ਸੀਗਾ। ਤੇ ਜਿਹੜਾ ਇਹਦੇ ਵਿੱਚ ਇਹ ਨਹੀਂ ਆਪਾਂ ਵੇਖਣਾ ਕਿ ਬੰਦੇ ਨੇ ਹਾਂ ਕਰਤੀ ਉਹਨੂੰ ਜਾਂ ਆਪਣਾ ਗ੍ਰੀਨ ਕਾਰਡ ਉੱਥੇ ਚੱਕਣ ਗਿਆ ਜਾਂ ਨਹੀਂ ਚੱਕਣ ਗਿਆ, ਉਹ ਚੀਜ਼ ਨਹੀਂ ਆਪਾਂ ਦੇਖਣੀ। ਆਪਾਂ ਬਸ ਇਹੀ ਦੇਖਣਾ ਕਿ ਉੱਥੇ ਇਹਨੂੰ ਪੱਕੇ ਹੋਣ ਦਾ ਆਫਰ ਸੀਗਾ ਕਿ ਨਹੀਂ ਸੀਗਾ, ਠੀਕ ਹੈ। ਇਹਦੇ ਵਿੱਚ ਤੁਸੀਂ ਇਹ ਨਹੀਂ ਕਰ ਸਕਦੇ ਕਿ ਲੈ ਵੀ ਮੈਂ ਤਾਂ ਆਪਣਾ ਕਾਰਡ ਹੀ ਲੁਕੋ ਲੈਣਾ ਇਟਲੀ ਵਾਲਾ, ਮੈਂ ਸਰਕਾਰ ਨੂੰ ਦੱਸਣਾ ਨਹੀਂ, ਏਦਾਂ ਨਹੀਂ ਕੁਛ ਹੋਣਾ। ਉਹ ਜੱਜ ਨੇ ਹੁਕਮ ਕਰਨਾ ਤੁਹਾਨੂੰ ਲੈ ਕੇ ਆ ਉਹ, ਠੀਕ ਹੈ। ਸੋ ਉਹ ਚੀਜ਼ ਤੇ ਨਾ ਕਿਤੇ ਸੋਚਿਓ ਕਿ ਮੈਂ ਜੇ ਦਿੱਤਾ ਨਹੀਂ ਤੇ ਸਰਕਾਰ ਦੀ ਜ਼ਿੰਮੇਵਾਰੀ ਆ, ਉਹ ਕਰ ਨਹੀਂ ਸਕਦੇ। ਤੁਹਾਨੂੰ ਦੱਸਣਾ ਪੈਣਾ ਉਹਨਾਂ ਨੂੰ ਕਿ ਇਹ ਡਾਕੂਮੈਂਟ ਜਿਹੜੇ ਹੈਗੇ ਆ, ਫਿਰ ਸਰਕਾਰ ਨੇ ਤੁਹਾਡਾ ਜਿਹੜਾ ਸਜੋਰਨੋ ਆ ਜਾਂ ਕੁਛ ਵੀ ਆ, ਉਹ ਜੱਜ ਨੂੰ ਦਿਖਾਣੀ ਤੇ ਉਹਨੂੰ ਕਹਿਣਾ ਕਿ ਆਹ ਦੇਖ ਫਰਮ ਰੀਸੈਟਲਮੈਂਟ ਬਾਰੇ ਤੇ ਅਪਲਾਈ ਹੁੰਦੀ ਹੈ। ਸੋ ਪੱਕੇ ਦੇ ਵਿੱਚ ਸੌਰੀ ਮੈਂ ਤੁਹਾਨੂੰ ਇੱਥੇ ਅਗਲੇ ਸਟੈਪ ਤੇ ਵਧਣ ਪਹਿਲਾਂ, ਜਦੋਂ ਪੱਕੇ ਦਾ ਮਤਲਬ ਆ ਵੀ ਐਟਲੀਸਟ ਗ੍ਰੀਨ ਕਾਰਡ ਜਿਹੜਾ ਉੱਥੇ ਦਾ ਹੁੰਦਾ ਹੈ, ਪਰਮਾਨੈਂਟ ਰੈਜ਼ੀਡੈਂਸੀ ਉਸ ਮੁਲਕ ਦੀ, ਉਹਨੂੰ ਮੰਨਿਆ ਜਾਂਦਾ ਪੱਕਾ ਜਾਂ ਸਿਟੀਜ਼ਨ ਨੂੰ ਮੰਨਿਆ ਜਾਂਦਾ ਪੱਕਾ ਉੱਥੇ? ਸੋ ਸਜੋਰਨੋ ਹੋ ਗਈਆਂ, ਟੈਂਪਰੇਰੀ ਰੈਜ਼ੀਡੈਂਟ ਹੋ ਗਏ, 1 ਸਾਲ ਤੋਂ ਉੱਤੇ ਬੰਦਾ ਰਹਿ ਗਿਆ ਵਰਕ ਪਰਮਿਟ ਤੇ ਵੀ, ਸਟੂਡੈਂਟ ਵੀਜ਼ੇ ਤੇ ਵੀ, ਉਹ ਸਾਰੇ ਬੰਦੇ ਜਿਹੜੇ ਫਰਮ ਰੀਸੈਟਲਮੈਂਟ ਬਾਰ ਦੀ ਚਪੇਟ ਚ ਆ ਜਾਂਦੇ ਆ, ਠੀਕ ਹੈ ਜੀ। ਕਿਉਂਕਿ ਕਹਿਣਾ ਕਿ ਉੱਥੇ ਰਹਿ ਸਕਦਾ ਸੀਗਾ, ਠੀਕ ਹੈ। ਸੋ ਪਹਿਲਾ ਸਟੈਪ ਇਹ ਹੋ ਗਿਆ ਕਿ ਉਹਨਾਂ ਨੇ ਸ਼ੋਅ ਕਰਨਾ ਕਿ ਬੰਦਾ ਲੌਂਗ ਟਰਮ ਸੀਗਾ, 1 ਸਾਲ ਤੋਂ ਵੱਧ ਉੱਥੇ ਟਿਕ ਸਕਦਾ ਸੀਗਾ। ਪਹਿਲੀ ਚੀਜ਼ ਜਦੋਂ ਹੋ ਗਈ, ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ, DHS ਨੇ ਇਹ ਸ਼ੋਅ ਕਰਤਾ ਕਿ ਇਹ ਰਹਿ ਸਕਦਾ ਸੀਗਾ, ਜਿਹੜਾ ਕਿ ਉਹ ਸਿਰਫ ਤੁਹਾਡੇ ਕੋਲ ਸਵਾਲ ਪੁੱਛ ਕੇ ਕਹਿ ਸਕਦੇ ਕਿ ਤੂੰ ਉੱਥੇ ਕਿੰਨੇ ਸਾਲ ਰਿਹਾ, 5 ਸਾਲ ਰਿਹਾ, ਠੀਕ ਹੈ, ਤੇਰਾ ਜਵਾਕ ਉੱਥੇ ਹੋਇਆ ਪੈਦਾ ਹੋਇਆ, ਚਲੋ ਬਈ FRB ਜਿਹੜਾ ਫਰਮ ਰੀਸੈਟਲਮੈਂਟ ਬਾਹਰ ਲਗਾ ਦੋ। ਹੁਣ ਦੂਜਾ ਸਟੈਪ ਉਹ ਕਹਿੰਦੇ ਕਿ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਜਦੋਂ ਉਹਨਾਂ ਨੇ ਇਹ ਚੀਜ਼ ਸ਼ੋਅ ਕਰਤੀ ਤੇ ਇਸ ਤੋਂ ਬਾਅਦ
ਤੁਹਾਨੂੰ ਇੱਕ ਮੌਕਾ ਦਿੱਤਾ ਜਾਊਗਾ ਕਿ ਤੁਸੀਂ ਉਹਨੂੰ ਦੱਸ ਸਕਦੇ ਆ ਕਿ ਨਹੀਂ ਮੈਂ ਉੱਥੇ ਪੱਕਾ ਨਹੀਂ ਸੀਗਾ ਜਾਂ ਮੈਨੂੰ ਇਦਾਂ ਦੀ ਕੋਈ ਆਫਰ ਨਹੀਂ ਸੀਗੀ। ਉਹਨੂੰ ਕਹਿੰਦੇ ਆ ਰਿਬਟ ਕਰਨਾ। ਐਵੀਡੈਂਸ ਨੂੰ ਰਿਬਟ ਕਰਨ ਦਾ ਮਤਲਬ ਹੁੰਦਾ ਕਿ ਤੁਸੀਂ ਉਹਦਾ ਜਿਹੜਾ ਪਾਸਾ ਸੀਗਾ ਉਹਨੂੰ ਪਲਟਾ ਸਕਦੇ ਆ। ਉਹਨੂੰ ਦੱਸ ਸਕਦੇ ਆ ਕਿ ਨਹੀਂ ਇਹਨਾਂ ਨੂੰ ਭੁਲੇਖਾ ਲੱਗ ਗਿਆ, ਮੈਂ ਏਦਾਂ ਉੱਥੇ ਪੱਕਾ ਨਹੀਂ ਸੀਗਾ। ਤਾਂ ਸਟੈਪ 2 ਪਹਿਲਾਂ ਤੁਹਾਡੀ ਫਾਈਟ ਸਾਰੀ ਉਹ ਚੀਜ਼ ਤੇ ਹੋਣੀ ਆ, ਠੀਕ ਹੈ, ਕਿ ਬੰਦਾ ਪੱਕੇ ਤੌਰ ਤੇ ਰਹਿ ਸਕਦਾ ਸੀਗਾ ਤੇ ਤੁਸੀਂ ਕਹਿਣਾ ਕਿ ਨਹੀਂ ਸਰਕਾਰ ਦੀ ਗਲਤੀ ਆ, ਕਿਉਂ ਨਹੀਂ ਰਹਿ ਸਕਦਾ ਸੀਗਾ, ਤੁਸੀਂ ਆਪਣੇ ਆਰਗੂਮੈਂਟ ਜਿਹੜੇ ਦੇਣੇ ਆ। ਹੁਣ ਇਸ ਤੋਂ ਬਾਅਦ ਕੀ ਹੋ ਗਿਆ ਕਿ ਜਦੋਂ ਇਹ ਸਾਰਾ ਤੁਸੀਂ ਆਪਣਾ ਪੇਸ਼ ਕਰਤਾ ਤੇ ਜੱਜ ਸਾਹਿਬ ਨੇ ਫਿਰ ਤੀਜਾ ਸਟੈਪ ਉਹਨਾਂ ਤੇ ਆ ਗਿਆ ਕਿ ਉਹਨਾਂ ਨੇ ਸਾਰੀਆਂ ਚੀਜ਼ਾਂ ਦੇਖਣੀਆਂ। ਫਿਰ ਉਹਨਾਂ ਨੇ ਆਪਣਾ ਡਿਸੀਜਨ ਲੈਣਾ ਕਿ ਇਹ ਬਾਰ ਜਿਹੜੀ ਅਪਲਾਈ ਕਰਦੀ ਹੈ ਕਿ ਨਹੀਂ ਕਰਦੀ ਆ। ਸੋ ਇਹ ਚੀਜ਼ ਧਿਆਨ ਨਾਲ ਸੁਣਿਓ। ਜਿਹੜਾ ਬੰਦਾ ਪੈਂਦੀ ਸੱਟੇ ਬਰੀਫਿੰਗ ਆਪਣੀਆਂ ਨਹੀਂ ਜਮ੍ਹਾਂ ਕਰਾ ਰਿਹਾ, ਠੀਕ ਆ, ਜਿਹਨੂੰ ਅਜੇ ਵੀ ਕੋਈ ਭੁਲੇਖਾ ਕਿ ਨਹੀਂ ਮੇਰਾ ਬਰੀਫਿੰਗ ਤੋਂ ਬਿਨਾਂ ਸਰ ਜਾਣਾ, ਇਹ ਜਦੋਂ ਐਨਾਲਿਸਿਸ ਹੋਣਾ, ਇਸ ਤੋਂ ਬਾਅਦ ਕੀ ਹੋਣਾ ਕਿ ਜੱਜ ਨੇ ਫਿਰ ਇੱਕ ਹੋਰ ਤਰੀਕ ਦੇ ਦੇਣੀ। ਉਹਨੇ ਕਹਿਣਾ ਕਿ ਇੱਕ ਹੋਰ ਤਰੀਕ ਤੁਹਾਡੀ ਪਾਉਂਦੇ ਆ ਜਿਹਦੇ ਉੱਤੇ ਆਪਾਂ ਸਿਰਫ ਤੇ ਸਿਰਫ ਫਰਮ ਰੀਸੈਟਲਮੈਂਟ ਬਾਰ ਤੇ ਡਿਸਕਸ਼ਨ ਕਰਨੀ ਆ। ਉਹਨਾਂ ਨੇ ਇੱਕ ਐਕਸਟਰਾ ਡੇ ਤੁਹਾਨੂੰ ਪਾ ਦੇਣਾ, ਫਿਰ 4 ਘੰਟੇ ਉਹਨੇ ਸਰਕਾਰੀ ਵਕੀਲ ਨੇ ਗ੍ਰਿਲ ਕਰਨਾ, ਕਿਉਂਕਿ ਹੁਣ ਫਿਰ ਉਹ FRB ਤੇ ਗ੍ਰਿਲ ਕਰ ਰਹੇ ਆ ਤੁਹਾਨੂੰ। ਤੁਹਾਡੇ ਬੈਸਟ ਇੰਟਰਸਟ 'ਚ ਇਹ ਹੈ ਕਿ ਤੁਸੀਂ ਪੈਂਦੀ ਸੱਟੇ ਜਿਹੜਾ ਹੈਗਾ ਬਰੀਫਿੰਗਸ ਦੇ ਨਾਲ ਹੀ ਇਹਦੇ ਵਿੱਚ ਅੱਗੇ ਜਾਣਾ, ਤਾਂ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਜੋ ਹੈਗੀਆਂ ਰਾਈਟ ਵੇ ਪਹਿਲੀ ਇੱਕੋ ਹੀਅਰਿੰਗ 'ਚ ਜਿਹੜੀਆਂ ਸੈਟਲ ਸੌਰਟ ਹੋ ਸਕਦੀਆਂ। ਹੁਣ 3 ਸਟੈਪ ਆਪਣੇ ਹੋ ਗਏ। ਸਰਕਾਰੀ ਵਕੀਲ ਨੇ ਪਹਿਲਾਂ ਪੇਸ਼ ਕੀਤਾ ਐਵੀਡੈਂਸ, ਫਿਰ ਤੁਸੀਂ ਪੇਸ਼ ਕੀਤਾ ਕਿ ਨਹੀਂ ਇਹ ਮੇਰੇ ਤੇ ਨਹੀਂ ਲਾਗੂ ਹੁੰਦੀ, ਤੇ ਜੱਜ ਨੇ ਡਿਸਾਈਡ ਕਰਨਾ। ਹੁਣ ਜੇ ਜੱਜ ਨੇ ਡਿਸਾਈਡ ਕਰ ਲਿਆ ਕਿ ਤੁਹਾਡੇ ਤੇ ਫਰਮ ਰੀਸੈਟਲਮੈਂਟ ਬਾਰ ਲੱਗਦੀ ਆ, ਠੀਕ ਆ, ਤੇ ਤੁਹਾਡੇ ਕੋਲ ਫਿਰ ਜਿਹੜੀ ਰੱਸੀ ਆ ਉਹ ਟਾਈਟ ਹੋ ਜਾਂਦੀ ਹੈ ਤੁਹਾਡੇ ਗਲੇ ਦੇ ਦੁਆਲੇ, ਤੇ ਤੁਹਾਡੇ ਕੋਲ ਸਿਰਫ 2 ਚਾਂਸ ਜਿਹੜੇ ਤੁਹਾਡੇ ਕੋਲ ਹੋਰ ਹੁੰਦੇ ਆ, ਠੀਕ ਆ। ਇੱਕ ਚਾਂਸ ਤੁਸੀਂ ਇਹ ਸ਼ੋਅ ਕਰ ਸਕਦੇ ਆ ਕਿ ਤੁਹਾਡੇ ਸਿਗਨੀਫੀਕੈਂਟ ਟਾਈਜ਼ ਨਹੀਂ ਸੀਗੇ ਕੰਟਰੀ ਦੇ ਵਿੱਚ। ਸਿਗਨੀਫੀਕੈਂਟ ਕਿਹਨੂੰ ਕਹਿੰਦੇ ਆਪਾਂ? ਘਰ ਲਿਆ, ਇੰਸ਼ੋਰੈਂਸ ਲਈ, ਬੈਨੀਫਿਟ ਤੇ ਟੈਕਸ ਦਿੱਤਾ ਨਹੀਂ ਦਿੱਤਾ, ਜਵਾਕ ਉੱਥੇ ਪੈਦਾ ਹੋਏ ਨਹੀਂ ਹੋਏ, ਜਵਾਕ ਸਕੂਲੇ ਪੜ੍ਹਦੇ ਆ ਕਿ ਨਹੀਂ ਪੜ੍ਹਦੇ ਆ, ਛੋਟੀਆਂ ਗੱਲਾਂ। ਤੇ ਜਿਹਨਾਂ ਦੇ ਹੁਣ ਜਵਾਕ ਹੈਗੇ ਆ ਸਕੂਲੇ ਸਕਾਲੇ ਪੜ੍ਹਦੇ ਆ, ਤੋਂ ਐਵੀਡੈਂਸ ਹੋ ਜਾਂਦਾ ਕਿ ਇਹ ਸਥਾਪਿਤ ਹੋ ਗਏ, ਉੱਥੇ ਘਰ-ਬਾਰ ਬਣਾ ਲਿਆ ਇਹਨਾਂ ਨੇ, ਠੀਕ ਆ, ਵਿਆਹ ਕਰਾ ਲਿਆ, ਜਵਾਕ ਹੋ ਗਏ ਇਹਨਾਂ ਦੇ, ਸਕੂਲ ਜਾਣ ਲੱਗ ਪਏ, ਗੱਡੀ ਲੈ ਲਈ ਇਹਨਾਂ ਨੇ, ਘਰ ਲੈ ਲਿਆ, ਠੀਕ ਆ, ਤੇ ਉੱਥੇ ਦੇ ਜਿਹੜੇ ਹੈਲਥ ਇੰਸ਼ੋਰੈਂਸ ਸੀਗੀ ਉਹ ਲੈ ਲਈ। ਤਾਂ ਸਵਾਲ ਇਹੀ ਪੁੱਛੂਗੇ ਉਹ ਕਿ ਤੁਹਾਡਾ ਜਿਹੜਾ ਜਵਾਕ ਪੈਦਾ ਹੋਇਆ ਸੀਗਾ ਉਹਦੇ ਪੈਸੇ ਤੁਸੀਂ ਦਿੱਤੇ ਆ, ਸਰਕਾਰ ਨੇ ਦਿੱਤੇ ਆ? ਤੁਹਾਡੀ ਜਿਹੜੀ ਇੰਸ਼ੋਰੈਂਸ ਆ ਤੁਹਾਡੀ ਆਪਣੀ ਮੁੱਲ ਲਈ ਹੋਈ ਸੀਗੀ ਕਿ ਉਹਦੇ ਵਿੱਚ ਸਰਕਾਰ ਨੇ ਸਬਸਿਡੀ ਕੀਤੀ ਸੀ? ਸੋ ਇਹ ਸਾਰੇ ਰੀਅਲ ਸਵਾਲ ਜਿਹੜੇ ਕੋਰਟ ਰੂਮ ਦੇ ਵਿੱਚ ਹੁੰਦੇ ਆ, ਉਹ ਜਿਹੜੇ ਬੰਦੇ ਨੇ ਕਿਸੇ ਵੀ ਕੰਟਰੀ ਦੇ ਵਿੱਚ ਬੈਨੀਫਿਟ ਲਿਆ, ਠੀਕ ਆ। ਹੁਣ ਸਾਨੂੰ ਇੱਥੇ ਵੀ ਕਈ ਵਾਰੀ ਪੁੱਛਦੇ ਆ ਕਿ ਬੈਨੀਫਿਟ ਹੈ ਨਾ, ਇਹ ਸੋ ਜਿਹੜਾ ਬੰਦਾ ਬੈਨੀਫਿਟ ਲੈ ਕੇ ਆਇਆ, ਸਰਕਾਰੀ ਬੈਨੀਫਿਟ ਲੈ ਕੇ ਆਇਆ, ਉਹਨੂੰ ਕਹਿੰਦੇ ਕਿ ਤੂੰ ਵਸ ਗਿਆ ਸੀਗਾ ਉੱਥੇ। ਦੂਜਾ ਤਰੀਕਾ ਤੁਹਾਡੇ ਕੋਲ ਹੁਣ ਇਹ ਆਪਾਂ ਗੱਲ ਕਰ ਰਹੇ ਹਾਂ ਜਿੱਤੇ ਫਰਮ ਰੀਸੈਟਲਮੈਂਟ ਬਾਰ ਅਪਲਾਈ ਹੋ ਗਈ, ਉਹ ਇੱਥੋਂ ਕਿੱਦਾਂ ਨਿਕਲੂਗਾ? ਉਹ ਆਪਣੇ ਟਾਈਜ਼ ਐਸਟੈਬਲਿਸ਼ ਕਰ ਸਕਦਾ ਕਿ ਉੱਥੇ ਸਿਗਨੀਫੀਕੈਂਟ ਟਾਈਜ਼ ਸੀਗੇ ਕਿ ਨਹੀਂ ਸੀਗੇ। ਤੇ ਦੂਜੀ ਚੀਜ਼ ਉਹ ਇਹ ਸ਼ੋਅ ਕਰ ਸਕਦਾ ਹੈਗਾ ਕਿ ਜਿਹੜੇ ਉਹਦੇ ਲਿਵਿੰਗ ਕੰਡੀਸ਼ਨ ਸੀਗੀਆਂ, ਉਹਦੇ ਜਿਹੜੇ ਹਾਲਾਤ ਸੀਗੇ, ਉਹ ਇੱਕ ਉੱਥੇ ਦਾ ਐਵਰੇਜ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੈਗਾ, ਸਪੇਨ ਆ ਜਾਂ ਇਟਾਲੀਅਨ ਜਾਂ ਕੋਈ ਵੀ, ਉਤੋਂ ਉਹ ਥੱਲੜੇ ਲੈਵਲ ਤੇ ਕਲਾਸ ਸਿਸਟਮ ਦੇ ਵਿੱਚ ਫਿੱਟ ਹੁੰਦਾ ਹੈਗਾ, ਉਹਨੂੰ ਉਹ ਸੇਮ ਹੱਕ ਨਹੀਂ ਹੈਗੇ ਕਿ ਉਹ ਵੋਟ ਪਾਉਣ ਵਾਲੀ ਆਪਾਂ ਗੱਲ ਨਹੀਂ ਹੁਣ ਇਹਦੇ ਵਿੱਚ ਕਰ ਸਕਦੇ। ਉਹ ਤਾਂ ਸਿਟੀਜ਼ਨ, ਉਹ ਤਾਂ ਇੱਥੇ ਵੀ ਨਹੀਂ ਹੈਗਾ, ਸਿਟੀਜ਼ਨ ਬਣ ਕੇ ਹੁੰਦਾ। ਆਪਾਂ ਗੱਲ ਕਰ ਰਹੇ ਹਾਂ ਕਿ ਪੁਲਿਸ ਉਹਦੀ ਸੁਣਵਾਈ ਨਹੀਂ ਕਰਦੀ ਜਾਂ ਉਹਨੂੰ ਵੇਜਿਸ ਦੀ ਉਹਦੀ ਪ੍ਰੋਬਲਮ ਆ, ਕਿ ਉਹਨੂੰ ਇੱਕ ਜਿੱਦਾਂ ਆਮ ਨਾਗਰਿਕ ਤੋਂ ਘੱਟ ਅਧਿਕਾਰ ਜਿਹੜੇ ਹੈਗੇ ਆ। ਸੋ ਇਹ 2 ਚੀਜ਼ਾਂ ਨਾਲ ਤੁਸੀਂ ਬਾਹਰ ਜਿਹੜਾ ਆ ਸਕਦੇ ਆ। ਕੰਟਰੀ ਕੰਡੀਸ਼ਨਸ ਤੁਹਾਨੂੰ ਉਹ ਦੇਸ਼ ਦੀਆਂ ਵੀ ਸ਼ੋਅ ਜਿਹੜੀਆਂ ਕਰਨੀਆਂ ਪੈਂਦੀਆਂ। ਕਈ ਆਪਣੇ ਕੋਲ ਕੇਸ ਜਿਹੜੇ ਆਉਂਦੇ ਆ, ਠੀਕ ਆ, ਹੁਣ ਲਾਇਰ ਦੇ ਨਾਲ ਜਿਹੜਾ ਸਹੀ ਸਿਸਟਮ ਕੀ ਹੈਗਾ ਡੀਲ ਕਰਨ ਦਾ, ਇਸ ਮਾਧਿਅਮ ਦੇ ਰਾਹੀਂ ਆਪਾਂ ਤੁਹਾਡੇ ਅੱਗੇ ਉਹ ਸਿੱਧਾ ਰੱਖ ਦਿੰਦੇ ਆ ਕਿ ਮੇਰੀ ਇਕੁਏਸ਼ਨ ਉਹਦੇ ਵਿੱਚ ਕੀ ਆ। ਸੋ ਉਹ 'ਚ ਮੈਨੂੰ ਨਹੀਂ ਮੈਟਰ ਕਰਦਾ ਕਿ ਬੰਦਾ ਅਗਰੀ ਕਰ ਰਿਹਾ ਕਿ ਨਹੀਂ ਕਰ ਰਿਹਾ, ਮੈਂ ਆਪਣਾ ਪਹਿਲੂ ਰੱਖਤਾ, ਸਮਝਾ ਦੇਣਾ ਕਿ ਯਾਰ ਕੀ ਤੂੰ ਡੀਲ ਕਰ ਰਿਹਾ ਵਾ, ਕਿੰਨਾ ਕੰਮ ਹੈਗਾ, ਸਕੋਪ ਆਫ ਵਰਕ ਕੀ ਹੁੰਦਾ। ਹੁਣ ਵਕੀਲ ਦੇ ਕੇਸ ਦੇ ਵਿੱਚ ਕੀ ਹੁੰਦਾ ਕਿ ਕਈ ਚੀਜ਼ਾਂ ਦੇ ਵਿੱਚ ਸਕੋਪ ਆਫ ਵਰਕ ਇਨਕਰੀਜ਼ ਹੋ ਜਾਂਦਾ। ਮੰਨ ਲਓ ਕਿ ਹੁਣ ਬੰਦਾ ਇੰਡੀਆ ਤੋਂ ਸੀਗਾ, ਉਹਨੂੰ ਕੋਈ ਪ੍ਰੋਬਲਮ ਪਈ, ਪੋਲੀਟੀਕਲ ਮੁੱਦਾ ਪੈ ਗਿਆ ਉਹਦਾ, ਚਲੋ ਇੱਕ ਹਿਸਾਬ ਦਾ ਅਸਾਈਲਮ ਆ। ਕਈਆਂ ਦੇ ਉਹ ਮਿਕਸ ਵੀ ਹੋ ਜਾਂਦੇ ਕਿ ਸੋਸ਼ਲ ਮੁੱਦਾ ਵੀ ਆ ਗਿਆ, ਬੰਦਾ LGBTQ ਆ ਗਿਆ, ਧਾਰਮਿਕ ਲੈਵਲ ਤੇ ਕੋਈ ਪ੍ਰੋਬਲਮ ਜਾਂ ਉਹਨੂੰ ਹੈਗੀ ਆ ਪਾਰਟੀਬਾਜ਼ੀ ਕਰਕੇ ਆ, ਕਿਸਾਨੀ ਕਰਕੇ ਆ। ਆਪਣੀ ਕੰਟਰੀ ਦੇ ਵਿੱਚ ਹੀ ਬੰਦੇ ਦੇ 4 5 6 ਮੁੱਦੇ ਹੋ ਸਕਦੇ ਆ, ਉਹਦੇ ਵਿੱਚ ਡਿਪੈਂਡਿੰਗ ਕਿਹੜੇ ਹੈਗੇ ਆ ਉਹਨੀਆਂ ਬਰੀਫਿੰਗਸ ਜਿਹੜੀਆਂ ਜਾ ਸਕਦੀਆਂ, ਠੀਕ ਆ। ਹੁਣ ਇਹ ਬੰਦਾ ਜੇ ਕਿਸੇ ਹੋਰ ਕੰਟਰੀ ਦੇ ਵਿੱਚ ਆ, ਕਈਆਂ ਦਾ ਉੱਥੇ ਪੰਗਾ ਪੈ ਜਾਂਦਾ, ਠੀਕ ਆ। ਚਿਲੀ ਦੇ ਵਿੱਚ ਆਪਾਂ ਨੂੰ ਬੜੇ ਕੇਸ ਸੀਗੇ, ਉੱਥੇ ਲੋਕਾਂ ਦੇ ਬੜੇ ਪੰਗੇ ਪਏ ਆ। ਤੇ ਯੂਰਪੀਅਨ ਕੰਟਰੀਆਂ 'ਚ ਕਈਆਂ 'ਚ, ਕਿਉਂਕਿ ਛੋਟੇ ਮੁਲਕ ਆ ਸਿਆਸੀ ਲੈਵਲ ਤੇ ਜਿਹੜੇ ਹੁੰਦੇ ਆ, ਤੇ ਆਪਾਂ ਵੇਖਿਆ ਵੀ ਆ ਕਿ ਇੰਟਰਨੈਸ਼ਨਲ ਲੈਵਲ ਤੇ ਕੈਨੇਡਾ,
ਯੂਕੇ ਜਿਹੜਾ ਕਾਫੀ ਜ਼ਿਆਦਾ ਹੁਣ ਜਿਹੜੇ ਬਾਹਰ ਵੀ ਕਿਲਿੰਗ ਸਕੂਲਿੰਗ ਜਿਹੜੀਆਂ ਹੋਈਆਂ, ਤੇ ਕਈ ਜਿਹੜੇ ਬੰਦੇ ਪੋਲੀਟੀਕਲੀ ਐਕਟਿਵ ਉਹਨਾਂ ਨੂੰ ਜਿਹਨਾਂ ਨੂੰ ਪ੍ਰੋਬਲਮ ਇਹ ਸੀਗੀ। ਹੁਣ ਇਹਦੇ ਵਿੱਚ ਸਿਰਫ ਏਦਾਂ ਨਹੀਂ ਕਿ ਤੁਸੀਂ ਉਹਨਾਂ ਨੂੰ ਕਿਹਾ ਤੇ ਜੱਜ ਨੇ ਤੁਹਾਡੀ ਗੱਲ ਮੰਨ ਲੈਣੀ ਹੈ। ਹੁਣ ਕੀ ਚੀਜ਼ ਆ ਗਈ ਕਿ ਤੁਹਾਡੇ ਕੋਲ ਆਲ ਟੂਗੈਦਰ ਇੱਕ ਤੁਹਾਡਾ ਆਪਣੀ ਕੰਟਰੀ ਦਾ ਅਸਾਈਲਮ ਹੋ ਗਿਆ, ਇੱਕ ਤੁਹਾਨੂੰ ਉਸ ਕੰਟਰੀ ਦੇ ਵਿੱਚ ਵੀ ਸੇਮ ਖਬਰਾਂ ਦੇ ਰਾਹੀਂ, ਕੰਟਰੀ ਕੰਡੀਸ਼ਨ ਦੇ ਰਾਹੀਂ, ਉੱਥੇ ਦੀ ਪੁਲਿਸ ਦੇ ਕੋਲ ਤੁਸੀਂ ਹੈਲਪ ਲਈ, ਨਹੀਂ ਲਈ, ਕਿਉਂ ਨਹੀਂ ਹੈਲਪ ਲਈ, ਤੁਸੀਂ ਉਹ ਦੂਜੀ ਕੰਟਰੀ ਦੇ ਵਿੱਚ ਕਿਸੇ ਹੋਰ ਪਾਸੇ ਜਾ ਕੇ ਕਿਉਂ ਨਹੀਂ ਰਹੇ, ਤੁਹਾਨੂੰ ਉਹ ਕੰਟਰੀ ਦਾ ਜਿਹੜਾ ਰੀਲੋਕੇਸ਼ਨ ਦਾ ਜਿਹੜਾ ਮੁੱਦਾ ਹੈਗਾ, ਇੰਟਰਨਲ ਰੀਲੋਕੇਸ਼ਨ ਦਾ, ਤੁਹਾਨੂੰ ਕਾਈਂਡ ਆਫ ਜਿਹੜੇ ਦੋ ਅਸਾਈਲਮ ਪੈਰਲਲੀ ਲੜਨੇ ਪੈ ਜਾਂਦੇ, ਇੱਕ ਤੁਹਾਡਾ ਆਪਣੀ ਕੰਟਰੀ ਦਾ, ਇੱਕ ਦੂਜੀ ਕੰਟਰੀ ਦਾ ਜਿਹੜਾ ਸਾਰਾ ਹੋਇਆ। ਹੁਣ ਇਹ ਚੀਜ਼ਾਂ ਦੇ ਵਿੱਚ ਕੀ ਹੈਗਾ ਕਿ ਇਹਨੂੰ ਕਿੱਦਾਂ ਲੜਨਾ ਹੈਗਾ, ਇਹਨੂੰ ਆਫ ਕੋਰਸ ਤੁਹਾਨੂੰ ਇਹਨੂੰ ਪੇਪਰਾਂ ਨੇ ਲੜ ਸਕਦੇ ਆ ਜਾ ਕੇ, ਕੋਈ ਜੱਜ ਨੇ ਬਹਿਸ ਨਾ ਤਾਂ ਨਹੀਂ ਹੈਗਾ ਕਿਸੇ ਨਾਲ। ਉਹਨੇ ਕਹਿਣਾ ਕਿ ਤੂੰ ਜੇ ਕਹਿ ਰਿਹਾ ਕਿ ਇਟਲੀ 'ਚ ਆਹ ਪ੍ਰੋਬਲਮ ਸੀਗੀ, ਤੂੰ ਇਟਲੀ 'ਚ ਪੁਲਿਸ ਕਿਉਂ ਨਹੀਂ ਗਿਆ? ਜੇ ਬੰਦਾ ਕਹਿ ਰਿਹਾ ਮੈਂ ਗਿਆ ਪੁਲਿਸ ਦੇ ਕੋਲ, ਆਹ ਦੇਖੋ ਮੇਰਾ ਪ੍ਰੂਫ ਆ। ਹਾਂਜੀ। ਹੁਣ ਜਿਹੜੇ ਬਾਹਰਲੇ ਮੁਲਕ ਆਏ ਤਾਂ ਸਿੱਧੇ ਹੀ ਡਾਕਟਰ, ਸਾਰਾ ਕੁਝ ਇਹਨਾਂ ਦਾ ਤਾਂ ਆਰਗੇਨਾਈਜ਼ਡ ਕੰਪਿਊਟਰ ਸਿਸਟਮ ਆ, ਠੀਕ ਹੈ। ਤੇ ਉਹ ਫਿਰ ਅੱਗੇ ਪੁੱਛੂਗਾ ਕਿ ਤੂੰ ਹੁਣ ਠੀਕ ਆ, ਇਟਲੀ 'ਚ ਤੇਰੇ ਨਾਲ ਇਹ ਹੋ ਗਿਆ, ਮਿਲਾਨ ਦੇ ਵਿੱਚ ਤੂੰ ਕਿਸੇ ਹੋਰ ਪਾਸੇ ਜਾ ਕੇ ਰਹਿ ਲਾ, ਉੱਥੇ ਕਿਉਂ ਨਹੀਂ ਗਿਆ? ਉੱਥੇ ਦੀ ਪੁਲਿਸ ਦੀ ਹੈਲਪ ਕਿਉਂ ਨਹੀਂ ਲਈ? ਉੱਥੇ ਕਿਉਂ ਨਹੀਂ ਤੂੰ ਟਰਾਈ ਕੀਤਾ? ਤੇ ਯੂਰਪੀਅਨ ਯੂਨੀਅਨ 'ਚ ਤੂੰ ਕਿਤੇ ਹੋਰ ਕਿਉਂ ਨਹੀਂ ਮੂਵ ਹੋ ਸਕਦਾ ਹੈਗਾ? ਸੋ ਜਿਹੜੇ ਸਾਰੇ ਸਵਾਲ ਆ ਇਹ ਕੋਰਟ ਦੇ ਵਿੱਚ ਜਿਹੜੇ ਆਉਂਦੇ ਆ, ਠੀਕ ਹੈ। ਤੇ ਇਹ ਫਿਰ ਖੜੇ ਪੈਰ ਕਈ ਵਾਰੀ ਐਂਡ ਆਫ ਦਾ ਡੇ ਬੰਦਾ ਜ਼ਰੂਰ ਆ ਕੇ ਕਹਿੰਦਾ ਕਿ ਯਾਰ ਤੁਸੀਂ ਸਹੀ ਕਿਹਾ ਹੈਗਾ ਕਿ ਸ਼ੇਲਨ ਨੇ ਪੂਰੀ ਲਾਈ 4 ਘੰਟੇ 5 ਘੰਟੇ। ਤੇ ਕਈ ਵਾਰੀ ਲੋਕਾਂ ਨੂੰ ਸੱਜਣ ਮਿੱਤਰ ਦੱਸ ਦਿੰਦਾ ਕਿ ਲੈ ਕੁਛ ਨਹੀਂ ਹੋਣਾ, 15-20 ਮਿੰਟ ਪੁੱਛਣੇ ਆ, ਮੇਰੇ ਨਾਲ ਵੀ ਇਦਾਂ ਹੈਗਾ ਤੇ ਤੈਨੂੰ ਵੀ ਨਹੀਂ ਕੁਝ ਹੋਣਾ। ਸੋ ਇਹ ਚੀਜ਼ ਆ ਕਿ ਜਿਹੜਾ ਡੂੰਘੇ ਪਾਣੀਆਂ 'ਚ ਗੱਲ ਜਿਹੜੀ ਜਾ ਸਕਦੀ ਹੈ, ਸਾਡਾ ਸ਼ੋਅ ਜਿਹੜਾ ਉਹ ਡੂੰਘੇ ਪਾਣੀਆਂ ਦੇ ਵਿੱਚ ਜਦੋਂ ਬੰਦਾ ਡੀਲ ਕਰ ਰਿਹਾ ਉਹਦੇ ਬਾਰੇ ਸਾਡਾ ਸ਼ੋਅ ਜਿਹੜਾ ਹੈਗਾ, ਠੀਕ ਹੈ। ਇਹ ਕੋਈ ਉਹ ਵਾਲਾ ਨਹੀਂ ਹੈਗਾ ਕਿ ਸਿਰਫ ਵੀਡੀਓ ਪਾਤੀ ਸੋਸ਼ਲ ਮੀਡੀਆ ਤੇ ਕਲਿੱਕ ਬੇਟ ਵਾਲਾ ਆਪਣਾ ਕਦੀ ਸ਼ੋਅ ਸੀਗਾ ਨਹੀਂ, ਤੇ ਨਾ ਹੀ ਕਦੀ ਇਹ ਜਿਹੜਾ ਹੋਣਾ ਜੀ। ਸੋ ਇਹ ਹੁਣ ਜਿਹੜੇ ਕੇਸ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ, ਕੇਸ ਕਾਫੀ ਜਿਹੜਾ ਉਹ ਪੁਰਾਣਾ ਆ। ਇਸ ਤੋਂ ਇਲਾਵਾ ਇਸ ਮਾਮਲੇ ਦੇ ਉੱਤੇ ਕੋਈ ਹੋਰ ਕੇਸ ਵੀ ਕੋਈ ਸਾਹਮਣੇ ਆਇਆ, ਕੋਈ ਨਵਾਂ ਕੇਸ ਜਿਹਦੇ ਵਿੱਚ BIA ਜਾਂ ਅਦਾਲਤਾਂ ਨੇ ਕੋਈ ਇਹਨੂੰ ਲੈ ਕੇ ਕੋਈ ਫੈਸਲਾ ਲਿਆ ਹੋਵੇ? ਬਿਲਕੁਲ ਆਇਆ ਜੀ। 2020 ਦੇ ਵਿੱਚ, ਠੀਕ ਆ, ਫਿਰ ਦੁਬਾਰਾ ਇੱਕ ਮੈਟਰ ਆਫ KSC ਇੱਕ ਕੇਸ ਜਿਹੜਾ ਸੀਗਾ, ਜਿਹਨੇ ਕਿ ਮੈਟਰ ਆਫ AGG ਜਿਹੜਾ ਆਪਾਂ ਪਹਿਲਾਂ ਹੁਣ ਡਿਸਕਸ ਕਰਕੇ ਹਟੇ ਨੂੰ ਹੋਰ ਪੱਕਾ ਕਰਤਾ। ਸੋ ਮੈਟਰ ਆਫ KSC ਜਿਹੜਾ ਹੈਗਾ ਉਹ ਆਪਣਾ ਕੀ ਕਹਿੰਦਾ, ਇਹਦੇ ਵਿੱਚ ਇੱਕ ਹੇਟੀ ਜਿਹੜਾ ਆਪਣੇ ਮੁਲਕ ਪੈਂਦਾ ਈਸਟ ਵਾਲੇ ਪਾਸੇ ਕੈਰੀਬੀਅਨ ਦੇ ਵਿੱਚ, ਤੇ ਹੇਸ਼ੀਅਨ ਇੱਕ ਨੈਸ਼ਨਲ ਸੀਗਾ ਜਿਹੜਾ ਬ੍ਰਾਜ਼ੀਲ ਵੱਲ ਚਲ ਗਿਆ, ਤੇ ਬ੍ਰਾਜ਼ੀਲ ਜਾ ਕੇ ਉਹਨੇ ਅਸਾਈਲਮ ਅਪਲਾਈ ਕਰਤਾ। ਬ੍ਰਾਜ਼ੀਲ ਨੇ ਇਹਨੂੰ ਅਸਾਈਲਮ ਤੇ ਪਰਮਾਨੈਂਟ ਰੈਜ਼ੀਡੈਂਸੀ ਜਿਹੜੀ ਆਫਰ ਕਰਤੀ, ਤੇ ਇਹਦਾ ਜਿਹੜਾ ਨਾਮ ਸੀਗਾ ਉਹ ਲਿਸਟ ਦੇ ਵਿੱਚ ਉਹਨਾਂ ਨੇ ਪਬਲਿਸ਼ ਕਰਤਾ ਕਿ ਇਹਨੂੰ ਆਪਾਂ ਅਸਾਈਲਮ ਇਹਦਾ ਗ੍ਰਾਂਟ ਹੋਣਾ, ਠੀਕ ਹੈ। ਪਰ ਉੱਥੇ ਇਹਨੂੰ ਰਜਿਸਟਰੀ ਕਹਿੰਦੇ ਆ ਬ੍ਰਾਜ਼ੀਲ ਦੇ ਵਿੱਚ, ਪਰ ਇਹ ਨਾ ਰਜਿਸਟਰੀ ਉੱਥੇ ਚੱਕਣ ਨਹੀਂ ਗਿਆ। ਸੋ ਇਹ ਰਜਿਸਟਰੀ ਜਿਹੜੀ ਆ ਅਵੇਲੇਬਲ ਹੁੰਦੀ ਹੈ। ਜਿਹੜੇ ਵੀ ਬ੍ਰਾਜ਼ੀਲ ਵਾਲੇ ਆ, ਕਦੀ ਏਦਾਂ ਨਾ ਸੋਚਿਓ ਕਿ ਤੁਸੀਂ ਦੱਸਣਾ ਨਹੀਂ ਇਹਨਾਂ ਨੂੰ ਹੈਗਾ। ਇਹ ਜਿਹੜਾ ਹੈਗਾ ਬ੍ਰਾਜ਼ੀਲ 'ਚ ਰਹਿ ਕੇ ਬੜਾ ਸੌਖਾ ਜਿਹਾ ਕੰਮ ਉੱਥੇ ਹੁੰਦਾ, ਤੇ ਉਹ ਸਰਕਾਰ ਜਿਹੜੀ ਹੈਗੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹ ਰਜਿਸਟਰੀ ਜਿਹੜੀ ਫਾਈਲ ਕਰ ਦਿੰਦੇ ਕਿ ਆਹ ਦੇਖੋ ਇਹਦਾ ਨਾਂ ਸੀਗਾ। ਇਹ ਬੰਦੇ ਨੇ ਆ ਕੇ ਬਹਾਨਾ ਹੁਣ ਲਾਇਆ, ਕੀ ਲਾਇਆ ਬਹਾਨਾ? ਲੈ ਮੈਨੂੰ ਤਾਂ ਪਤਾ ਨਹੀਂ ਸੀਗਾ, ਮੈਨੂੰ ਤਾਂ ਲੈਂਗੁਏਜ ਨਹੀਂ ਆਉਂਦੀ, ਮੈਂ ਤਾਂ ਗਿਆ ਨਹੀਂ, ਮੈਂ ਤਾਂ ਇੱਧਰ ਆ ਗਿਆ, ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਏਦਾਂ ਹੋਇਆ। ਜਿਹੜਾ BIA ਸੀਗਾ, ਜੱਜ ਨੇ ਇਹਦਾ ਕੇਸ ਜਿਹੜਾ ਡਿਨਾਈ ਕਰਤਾ। ਜੱਜ ਤੇ BIA ਨੇ ਵੀ ਜੱਜ ਦੇ ਫੇਵਰ ਦੇ ਵਿੱਚ ਗੱਲ ਕੀਤੀ। ਉਹ ਕੀ ਕਹਿੰਦੇ ਆ ਕਿ ਉਹ ਕਹਿੰਦੇ ਕਿ ਸਾਨੂੰ ਨਹੀਂ ਕੋਈ ਲੈਣਾ ਦੇਣਾ ਕਿ ਤੈਨੂੰ ਪਤਾ ਸੀਗਾ ਨਹੀਂ ਪਤਾ ਸੀਗਾ, ਤੂੰ ਜਾ ਕੇ ਉੱਥੋਂ ਚੱਕਿਆ, ਉੱਥੋਂ ਗ੍ਰੀਨ ਕਾਰਡ ਆਪਣਾ ਨਹੀਂ ਚੱਕਿਆ, ਉਹ ਤੇਰੀ ਪ੍ਰੋਬਲਮ ਆ। ਆਪਾਂ ਸਿਰਫ ਜਿਹੜਾ ਕਾਨੂੰਨ ਹੈ ਇਹਦੇ ਹਿਸਾਬ ਨਾਲ ਇਹ ਦੇਖਣਾ ਹੁੰਦਾ ਕਿ ਤੂੰ ਉੱਥੇ ਪੱਕੇ ਤੌਰ ਤੇ ਰਹਿ ਸਕਦਾ ਸੀਗਾ ਕਿ ਨਹੀਂ ਰਹਿ ਸਕਦਾ ਸੀਗਾ। ਕਿਉਂਕਿ ਤੂੰ ਰਹਿ ਸਕਦਾ ਹੈਗਾ ਤੇ ਇਸ ਲਈ ਤੇਰਾ ਜਿਹੜਾ ਉੱਥੇ ਆਪਾਂ ਤੈਨੂੰ ਫਰਮਲੀ ਰੀਸੈਟਲਮੈਂਟ ਮੰਨਾਂਗੇ, ਠੀਕ ਹੈ। ਸੋ ਇਹ ਬੰਦੇ ਨੇ ਫਿਰ ਸਬੂਤ ਪੇਸ਼ ਕੀਤਾ ਕਿ ਇਹ ਸਿਰਫ 5 ਸਾਲਾਂ ਲਈ ਵੈਲਿਡ, ਠੀਕ ਹੈ। ਇਹ ਹੁਣ ਇਟਲੀ ਵਾਲੇ ਬੰਦੇ ਬੜੇ ਆਰਗੂ ਕਰਦੇ ਆ। ਉਹ ਕਹਿੰਦੇ ਆ ਕਿ 5 ਸਾਲਾਂ ਲਈ ਵੈਲਿਡ ਆ, ਵਰਕ ਦੇ ਬੇਸ ਤੇ ਕੰਟਿੰਜੈਂਟ ਆ, ਕਿ ਮੈਨੂੰ ਜੌਬ ਜੇ ਨਹੀਂ ਮਿਲਦੀ ਤੇ ਮੈਨੂੰ ਪ੍ਰੋਬਲਮ ਆ ਜਾਣੀ ਸੀਗੀ। ਤਾਂ ਇਹ ਤੂੰ ਅੰਦਾਜ਼ਾ ਲਾ ਰਿਹਾ ਕਿ 5 ਸਾਲ ਬਾਅਦ ਤੈਨੂੰ ਜੌਬ ਨਹੀਂ ਮਿਲਣੀ, ਠੀਕ ਹੈ। ਇਹ ਆਪਾਂ ਹੋ ਸਕਦਾ ਤੈਨੂੰ ਮਿਲੇ ਜੌਬ, ਠੀਕ ਹੈ, ਤੇਰੇ ਕੋਲ ਕਿਹੜਾ ਕੋਈ ਪ੍ਰੂਫ ਆ ਤੈਨੂੰ ਜੌਬ ਤੋਂ ਕੱਢਤਾ ਹੀ ਜਾਂ ਕੁਛ ਸੀਗਾ ਜਾਂ ਏਦਾਂ ਸੀਗਾ। ਤੇ ਤੂੰ ਜਿਹੜੀ ਇਹ ਆਰਗੂਮੈਂਟ ਦੇ ਰਿਹਾ ਕਿ ਇਹ 5 ਸਾਲ ਬਾਅਦ ਜੌਬ ਤੇ ਡਿਪੈਂਡ ਕਰਦਾ ਸੀਗਾ ਤੇਰਾ ਵਰਕ ਵੀਜ਼ਾ ਸਾਰਾ ਕੁਛ, ਆਪਾਂ ਉਹ ਆਰਗੂਮੈਂਟ ਨਹੀਂ ਮੰਨ ਸਕਦੇ ਕਿਉਂਕਿ ਉਹ ਸਪੈਕੂਲੇਟਿਵ ਆ। ਤੂੰ ਤੁੱਕਾ ਲਾ ਰਿਹਾ ਕਿ ਤੇਰੀ ਨੌਕਰੀ ਚੱਲ ਜਾਣੀ ਆ, ਹਾਲਾਤ ਬੁਰੇ ਹੋ ਜਾਣੇ। ਸੋ ਜਿੱਦਾਂ ਪਹਿਲੇ ਸਟੈਪ ਦੇ ਵਿੱਚ ਵੀ ਤੁਸੀਂ ਦੱਸਿਆ ਸੀਗਾ ਵੀ ਉਹਨਾਂ ਨੇ ਇਹ ਨਹੀਂ ਉਹਨਾਂ ਨੂੰ ਆ ਵੀ ਤੇਰੇ ਕੋਲ ਰਾਹ ਸੀਗਾ ਕਿ ਨਹੀਂ ਸੀਗਾ। ਜੇ ਸੀਗਾ ਪੱਕੇ ਹੋਣ ਦਾ ਜਾਂ ਉੱਥੇ ਰਹਿਣ ਦਾ, ਸਾਲ ਤੋਂ ਵੱਧ ਰਹਿ ਗਏ
ਤਾਂ ਉਹ ਫਿਰ ਤੇਰੇ ਤੇ ਜਿਹੜੀ ਉਹ ਰੀਸੈਟਲਮੈਂਟ ਬਾਰ ਲੱਗ ਜਾਂਦੀ ਆ। ਐਕਸੈਪਸ਼ਨਸ ਵੀ ਹੁੰਦੀਆਂ ਹੈ ਇਸ ਦੇ ਵਿੱਚ ਫਰਮ ਰੀਸੈਟਲਮੈਂਟ ਬਾਰ ਨੂੰ ਲੈ ਕੇ? ਕੋਈ ਹੈ ਐਕਸੈਪਸ਼ਨਸ, ਕੋਈ ਦਿੰਦੇ ਢਿੱਲ ਦਿੰਦੇ ਕਿਸੇ ਪਾਸੇ? ਹਾਂਜੀ, ਢਿੱਲ ਦੱਸਿਆ ਕਿ 2 ਹੀ ਤਰੀਕੇ ਦੀ ਢਿੱਲ, ਕਿ ਟਾਈ ਨਹੀਂ ਤੁਹਾਡੇ ਇੰਨੇ ਜ਼ਿਆਦਾ ਬੜੇ ਸਿਗਨੀਫੀਕੈਂਟ ਟਾਈ ਨਹੀਂ ਸੀਗੇ ਉੱਥੇ, ਜਿਹੜੀ ਆਪਾਂ ਗੱਲ ਕੀਤੀ ਕਿ ਘਰ-ਬਾਰ, ਇੰਸ਼ੋਰੈਂਸਾਂ, ਗਵਰਨਮੈਂਟ ਬੈਨੀਫਿਟ, ਇਹ ਸਾਰਾ ਕੁਛ। ਤੇ ਦੂਜੀ ਇਹ ਹੈਗੀ ਕਿ ਤੁਹਾਡੇ ਹਾਲਾਤ ਜਿਹੜੇ ਸੀਗੇ, ਬਾਕੀ ਜਿਹੜੇ ਐਵਰੇਜ ਉਹਨਾਂ ਦਾ ਰੈਜ਼ੀਡੈਂਟ ਹੈਗਾ, ਸਿਟੀਜ਼ਨ ਹੈਗਾ, ਉਹਨਾਂ ਨਾਲੋਂ ਤੁਹਾਡੇ ਨਾਲ ਜ਼ਿਆਦਾ ਧੱਕਾ ਉਸ ਕੰਟਰੀ ਦੇ ਵਿੱਚ ਹੁੰਦਾ। ਸੋ ਇਹ 2 ਹੀ ਹੈਗੇ ਆ। ਠੀਕ ਹੈ।